बैक टू न्यूज़ TV 84 ब्रेक ਤੋਂ ਬਾਅਦ ਹੁਣ ਅਸੀਂ ਗੱਲਬਾਤ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਅਮਰੀਕਾ ਯੂਨਿਟ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਸਰਦਾਰ ਰੇਸ਼ਮ ਸਿੰਘ ਜੀ ਨਾਲ ਜਿਹੜੇ ਕਿ ਕੈਲੀਫੋਰਨੀਆ ਤੋਂ ਸਾਡਾ ਫੋਨ ਲਾਈਨ ਤੇ ਜੁੜ ਚੁੱਕੇ ਨੇ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵੀਰ ਜੀ ਅੱਜ ਅਸੀਂ ਤੁਹਾਡੇ ਨਾਲ ਵੱਖ-ਵੱਖ ਪੰਥਕ ਮੁੱਦਿਆਂ ਦੇ ਉੱਪਰ ਗੱਲਬਾਤ ਕਰਾਂਗੇ, ਪਰ ਸਭ ਤੋਂ ਪਹਿਲਾਂ ਅੱਜ ਖਾਲਿਸਤਾਨੀ ਸੰਘਰਸ਼ ਦੇ ਮਹਾਨ ਯੋਧੇ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਜੀ ਦੀ ਸ਼ਹੀਦੀ ਦਿਨ ਤੇ ਤੁਸੀਂ ਸਾਡੇ ਸੰਗਤਾਂ ਨੂੰ ਕੀ ਕਹਿਣਾ ਚਾਹੋਗੇ? ਮੈਂ ਇਹ ਕਹਿਣਾ ਚਾਹੁੰਦਾ ਕਿ ਪਿਛਲਾ ਜਿਹੜਾ 30 ਸਾਲ ਦਾ ਜਿਹੜਾ ਕੌਮੀ ਸੰਘਰਸ਼ ਲੜਿਆ ਗਿਆ ਜੀ, ਉਹਦੇ 'ਚ ਭਾਈ ਗੁਰਜੰਟ ਸਿੰਘ ਜੀ ਜਿਹੜੇ ਬਹੁਤ ਹੀ ਇੱਕ ਵਧੀਆ ਤੇਜ਼ ਬੁੱਧੀ ਤੇ ਬੜੇ ਐਕਟਿਵ ਜਿਹੜੇ ਖਾਲਿਸਤਾਨੀ ਸੰਘਰਸ਼ ਦੇ ਹੀਰੋ ਹੋਏ ਨੇ ਜੀ। ਸੋ ਉਹਨਾਂ ਦੀ ਬਹਾਦਰੀ, ਉਹਨਾਂ ਦੀ ਜੋ ਤੇਜ਼ ਬੁੱਧੀ ਜਿਹੜੀ ਐਗਜ਼ਾਮਪਲ ਜਿਹੜੀ ਹੈ ਮੈਂ ਦੇਣੀ ਚਾਹੁੰਦਾ ਆਪਣੇ ਲੋਕਾਂ ਨੂੰ ਥੋੜੇ ਜਿਹੇ ਬੋਲਣ 'ਚ ਜੀ ਕਿ ਇੱਕ ਵਾਰ ਉਹਨਾਂ ਦੇ ਨਾਲ ਜਿਹੜੇ ਰਹਿ ਰਹੇ ਸਿੰਘ ਉਹਨਾਂ ਨੇ ਤੈਅ ਕਿ ਉਹਨਾਂ ਦੇ ਪਿੰਡ ਆਉਣ ਦੀ ਖਬਰ ਜਿਹੜੀ ਆ ਪੁਲਿਸ ਨੂੰ ਮਿਲੀ ਜਾਂ CID ਨੇ ਤੇ ਉਹਨਾਂ ਨੇ ਉਹਨਾਂ ਦੇ ਪਿੰਡ ਨੂੰ ਘੇਰਾ ਪਾ ਲਿਆ। ਹਾਂਜੀ। ਤੇ ਬੁੱਧ ਸਿੰਘ ਵਾਲਾ ਜਿਹੜਾ ਉਸ ਵੇਲੇ ਪਿੰਡ 'ਚ ਹੀ ਸੀਗੇ ਤੇ ਉਹਨਾਂ ਨੇ ਆਪਣੇ ਦੋਸਤ ਦੇ ਨਾਲ ਇੱਕ ਸਾਈਕਲ ਦੇ ਉੱਤੇ ਅੱਗੇ ਦਾਤਰੀ ਟੰਗ ਕੇ ਜਿਵੇਂ ਚਾਦਰਾਂ ਆਉਂਦੀਆਂ ਪੱਟੇ ਲਿਆਉਣ ਵਾਲੀਆਂ ਜੀ, ਸੋ ਏਦਾਂ ਦਾ ਤੇ ਇੱਕ ਪਰਨਾ ਡੱਬੀਆਂ ਵਾਲਾ ਸਿਰ ਤੇ ਬੰਨ ਕੇ ਕਮੀਜ਼ ਪਜਾਮਾ ਪਾ ਕੇ ਤੇ ਉੱਥੋਂ ਨਿਕਲੇ। ਹਾਂਜੀ। ਤੇ ਸਭ ਤੋਂ ਜਿਹੜੀ ਖਾਸ ਚੀਜ਼ ਦੱਸਣ ਵਾਲੀ ਇਹ ਹੈ ਕਿ ਉਹ CRP ਵਾਲਿਆਂ ਨੂੰ ਪੁੱਛਿਆ ਵੀ ਇੰਨੀ ਪੁਲਿਸ ਕਿਉਂ ਇਕੱਠੀ ਹੋਈ ਹੈ ਜੀ। ਤੇ ਪੁਲਿਸ ਵਾਲੇ ਕਹਿ ਰਹੇ ਵੀ ਪਤਾ ਚੱਲਿਆ ਕਿ ਇੱਥੇ ਗੁਰਜੰਟ ਸਿੰਘ ਅੱਜ ਪਿੰਡ ਆਉਣ ਵਾਲਾ। ਹਾਂਜੀ। ਤੇ ਉਹਨਾਂ ਨੇ CRP ਨੂੰ ਕਿਹਾ ਵੀ ਮੈਂ ਹੀ ਗੁਰਜੰਟ ਸਿੰਘ ਹਾਂ ਜੀ। ਤੇ ਉਹ ਜੋ CRP ਦਾ ਜਿਹੜਾ ਸਿਪਾਹੀ ਸੀ ਉਹ ਕਹਿੰਦਾ ਅਰੇ ਜਾਓ ਜਾਓ ਆਪ ਜੈਸੇ ਬਹੁਤ ਸਾਰੇ ਗੁਰਜੰਟ ਦੇਖੇ ਹੈ ਤੋਂ ਚਲੇ ਗਏ ਜੀ। ਯਾਨੀ ਪੂਰੇ ਪਿੰਡ ਨੂੰ ਘੇਰਾ ਪਾਇਆ ਗਿਆ ਉਹਨਾਂ ਕਰਕੇ ਔਰ ਉਹ ਉਹਨਾਂ ਦੇ ਨਾਲ ਗੱਲਬਾਤ ਕਰਕੇ ਉੱਥੋਂ ਬਾਹਰ ਨਿਕਲ ਗਏ। ਹਾਂਜੀ ਹਾਂਜੀ। ਸੋ ਉਹਨਾਂ ਦੀ ਜ਼ਿੰਦਗੀ ਦੀਆਂ ਉਹਨਾਂ ਦੇ ਜਿਹੜੇ ਮੂਵ ਸੀਗੇ ਉਹਨਾਂ ਬਾਰੇ ਬਹੁਤ ਕੁਛ ਮੈਂ ਆਪਣੇ ਡਾਕਟਰ ਤੇ ਉਹਨਾਂ ਨੇ ਵੀ ਬਹੁਤ ਕੁਛ ਦੱਸਿਆ ਪਰ ਸਮੇਂ ਦੀ ਘੱਟ ਦਿੱਤੇ ਜੇ। ਪਰ ਇਹ ਗੱਲ ਮੈਂ ਜ਼ਰੂਰ ਕਹਿਣਾ ਚਾਹੁੰਦਾ ਜੀ ਕਿ ਉਹ ਉਹਨਾਂ ਸ਼ਹੀਦਾਂ ਦੀ ਜਿਹੜੀ ਸ਼ਹਾਦਤ ਹੈ ਉਹ ਸਾਡੇ ਕੋਲੋਂ ਕੰਮ ਕਰਦੀ ਹੈ ਜੀ। ਔਰ ਅਸੀਂ ਜਿਸ ਮਿਸ਼ਨ ਨੂੰ ਲੈ ਕੇ ਉਹਨਾਂ ਨੇ ਸ਼ਹਾਦਤਾਂ ਦਿੱਤੀਆਂ ਆਪਣੇ ਘਰ-ਬਾਰ ਛੱਡੇ ਪਰਿਵਾਰ ਜਿਹੜੇ ਹਾਂਜੀ ਉਹ ਸੰਘਰਸ਼ ਨੂੰ ਅੱਜ ਆਪਣੀ ਪੂਰੀ ਸਹਿਜਤਾ ਨਾਲ ਉਸ ਨਿਸ਼ਾਨੇ ਨੂੰ ਅੱਗੇ ਰੱਖ ਕੇ ਜਿਹੜਾ ਅੱਗੇ ਤੁਰਨਾ ਇਹ ਹਰ ਇੱਕ ਜ਼ਿੰਮੇਵਾਰੀ ਹੈ ਜੀ। ਬਿਲਕੁਲ ਵੀਰ ਜੀ, ਤੇ ਬਹੁਤ ਸਾਰੇ ਸਾਡੇ ਵੀਰਾਂ ਨੇ ਸ਼ਹੀਦੀ ਦਿੱਤੀ ਹੈ। ਇਹਨਾਂ ਬਾਰੇ ਅਸੀਂ ਟਾਈਮ ਦੇ ਨਾਲ ਗੱਲਬਾਤ ਕਰਦੇ ਰਹਾਂਗੇ। ਆਈ ਨੋ ਕਿਉਂਕਿ ਟਾਈਮ ਦੀ ਲਿਮਿਟ ਕਰਕੇ ਸਾਡੇ ਕੋਲ ਬਹੁਤ ਸਾਰੇ ਹੋਰ ਵੀ ਪੰਥਕ ਮੁੱਦੇ ਹੁੰਦੇ ਨੇ ਜਿਹਨਾਂ ਬਾਰੇ ਸਾਰੇ ਵਿਚਾਰ ਜਾਣਨਾ ਚਾਹਾਂਗੇ। ਸੈਕੰਡਲੀ ਅਸੀਂ ਜਾਣਨਾ ਚਾਹਾਂਗੇ ਜਿਸ ਤਰ੍ਹਾਂ ਪਿਛਲੇ ਦਿਨੀ ਸ਼ਨੀਚਰਵਾਰ ਨੂੰ ਜਿਹੜੀ ਆਹ ਘਟਨਾ ਵਾਪਰੀ ਹੈ ਮੁਸਲਮਾਨਾਂ ਤੇ ਸਿੱਖਾਂ ਦੇ ਵਿੱਚ ਜਿਹੜੇ ਰਾਈਟਸ ਹੋਏ ਨੇ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਇਹਦੇ ਬਾਰੇ ਹੁਣ ਮੀਡੀਆ ਨੇ ਸੋਸ਼ਲ ਮੀਡੀਆ ਨੇ ਬਹੁਤ ਕੁਝ ਸਾਹਮਣੇ ਲੈ ਆਂਦਾ ਹੈ ਕਿ ਇਹ BJP ਤੇ RSS ਜਿਹੜੀ ਸੋਚੀ ਸਮਝੀ ਚਾਲ ਜੀ ਇਵਨ ਇੱਥੋਂ ਤੱਕ ਕਿ ਜਿਹੜੇ ਬੰਦੇ ਫੱਟੜ ਹੋਣ ਦੀ ਗੱਲ ਕਰਦੇ ਆ ਉਹਨਾਂ ਚ ਕੁਝ RSS ਦੇ ਬੰਦਿਆਂ ਦੇ ਨਾਮ ਲਿਖੇ ਆਏ ਆ। ਹਾਂਜੀ। ਸੋ ਉਹਨਾਂ ਨੇ ਇੱਥੋਂ ਤੱਕ ਵੀ ਖਬਰਾਂ ਆ ਰਹੀਆਂ ਨੇ ਕਿ ਉੱਥੋਂ ਦਾ ਜਿਹੜਾ ਸਥਾਨਕ ਮੰਦਿਰ ਸੀ ਉਹਦੇ ਤੋਂ ਸਪੀਕਰ ਦੇ ਉੱਤੇ ਕੁਝ ਕਿਹਾ ਗਿਆ ਜਿਹੜਾ ਕਿ ਜਿਹਨੇ ਕਿ ਉਸ ਗੱਲ ਨੂੰ ਹੋਰ ਭੜਕਾਇਆ। ਅਦਰਵਾਈਜ਼ ਆਫਟਰ ਮਿਡਨਾਈਟ ਕੋਈ ਲੜਾਈ ਝਗੜੇ ਦੀ ਗੱਲ ਜਿਹੜੀ ਆ ਉਹ ਸਮਝ ਆਉਣ ਤੋਂ ਬਾਹਰ ਆਈ ਜੀ। ਸੋ ਉਹਦੇ ਚ ਇਹ ਗੱਲ ਜਿਹੜੀ ਹੈ ਕਿ ਜੇ ਅੱਜ ਸਿੱਖਾਂ ਤੇ ਮੁਸਲਮਾਨਾਂ ਨੇ ਇਸ ਗੱਲ ਨੂੰ ਨਾ ਸਮਝਿਆ ਹਾਂਜੀ ਤਾਂ ਆਉਣ ਵਾਲੇ ਜਿਹੜੇ 5 ਸਾਲ ਹੈ ਮੋਦੀ ਦੇ ਇਹ ਬਹੁਤ ਹੀ ਸਾਡੇ ਲਈ ਘਾਤਕ ਹੋਣਗੇ ਜੀ। ਇੱਕ ਗੱਲ ਮੈਂ ਜ਼ਰੂਰ ਕਹਿਣੀ ਚਾਹਾਂਗਾ ਸਾਡੇ ਮੁਸਲਮਾਨ ਵੀਰ ਵੀ ਸੁਣਦੇ ਹੋਣਗੇ ਸੋਸ਼ਲ ਮੀਡੀਆ ਦੀ ਗੱਲ ਹਾਂਜੀ ਤੇ ਜਿਵੇਂ ਫਲਸਤੀਨ ਦੇ ਵਿੱਚ ਇਜ਼ਰਾਈਲੀ ਜਿਹੜੇ ਆ ਉਹ ਇੰਨਾ ਤਸ਼ੱਦਦ ਜ਼ੁਲਮ ਕਰ ਰਹੇ ਨੇ ਫਲਸਤੀਨੀਆਂ ਦੇ ਉੱਤੇ ਜੀ। ਇੱਕ 2.5 ਪੇਜ ਦੀ ਚਿੱਠੀ ਲਿਖੀ ਗਈ ਹੈ ਸਰਦਾਰ ਸਿਮਰਨ ਸਿੰਘ ਮਾਨ ਵੱਲੋਂ ਮਿਸਟਰ ਓਬਾਮਾ ਨੂੰ ਕਿ ਤੁਸੀਂ ਇਹ ਬਿਲਕੁਲ ਧੱਕਾ ਕਰ ਰਹੇ ਹੋ। ਤੁਸੀਂ ਕਿਤੇ ਵੀ ਕੋਈ ਗੱਲਬਾਤ ਹੁੰਦੀ ਹੈ ਤੁਸੀਂ ਆਪਣੀਆਂ ਫੌਜਾਂ ਲੈ ਕੇ ਉੱਥੇ ਪਹੁੰਚਦੇ ਆ ਪਰ ਇਜ਼ਰਾਈਲ ਦੇ ਮਾਮਲੇ ਦੇ ਵਿੱਚ ਤੁਸੀਂ ਬਿਲਕੁਲ ਚੁੱਪ ਹਾਂਜੀ। ਸੋ ਉਹਨਾਂ ਨੇ ਪੂਰੀ ਲੰਬੀ ਹਿਸਟਰੀ ਜਿਹੜੀ ਲਿਖ ਕੇ ਤੇ ਅਖੀਰ ਦੇ ਵਿੱਚ ਅਵਾਮਾਂ ਨੂੰ ਇੰਟਰਫੇਅਰ ਕਰਨ ਵਾਸਤੇ ਉਹਨਾਂ ਨੇ ਜੀ। ਸੋ ਹੋਰ ਸਿੱਖ ਨੇ ਚਾਹੇ ਉਹ ਧਾਰਮਿਕ ਆਗੂ ਹੋਵੇ ਚਾਹੇ ਪੋਲੀਟੀਕਲ ਆਗੂ ਹੋਵੇ ਕਿਸੇ ਨੇ ਵੀ ਇਹਦੇ ਬਾਰੇ ਮੂੰਹ ਨਹੀਂ ਖੋਲ੍ਹਿਆ। ਸੋ ਅਸੀਂ ਇੰਨੀ ਗੱਲ ਕਹਿਣੀ ਚਾਹੁੰਦੇ ਹਾਂ ਕਿ ਭਾਈ ਸਿੱਖਾਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਜਿਹੜੇ ਕਿਤੇ ਮੁਸਲਮਾਨਾਂ ਨਾਲ ਕਿਤੇ ਵੀ ਧੱਕਾ ਹੁੰਦਾ ਕਿਸੇ ਤਰ੍ਹਾਂ ਵੀ ਧੱਕਾ ਹੁੰਦਾ ਹੈ ਤੇ ਜਿਹੜੀਆਂ ਘੱਟ ਗਿਣਤੀਆਂ ਉਹਨਾਂ ਨੂੰ ਬੋਲਣਾ ਚਾਹੀਦਾ ਹਾਂਜੀ ਜੀ। ਸੋ ਬਾਕੀ ਜੋ ਕੁਝ ਸਹਾਰਨਪੁਰ ਦੇ ਵਿੱਚ ਹੋਇਆ ਉਹ ਗੱਲ ਸੰਗਤਾਂ ਨੇ ਬਹੁਤ ਚੰਗੀ ਤਰ੍ਹਾਂ
ਨੈਟ ਤੇ ਵੀ ਪੜ੍ਹਿਆ, ਸੋਸ਼ਲ ਮੀਡੀਆ ਜਿਹੜਾ ਕਾਫੀ ਉਹਨਾਂ ਨੇ ਕਲੀਅਰ ਕੀਤਾ ਹੈਗਾ ਜੀ। ਪਰ ਇਹ ਗੱਲ ਜਿਹੜੀ ਹੈ ਸਿੱਖਾਂ ਦੇ ਤੇ ਮੁਸਲਮਾਨਾਂ ਦੋਨਾਂ ਜਿਹੜੀਆਂ ਘਟਨੀਆਂ ਇਹਨਾਂ ਦੇ ਸਮਝਣ ਵਾਲੀ ਹੈ ਕਿ ਇਹ ਆਰਐਸਐਸ ਤੇ ਬੀਜੇਪੀ ਜਿਹੜੀ ਹੈ ਉਹ ਆਉਣ ਵਾਲੇ ਪੰਜਾਂ ਦੇ ਵਿੱਚ ਇਹੋ ਜਿਹੇ ਬਹੁਤ ਸਾਰੇ ਕੰਮ ਕਰਨਗੇ, ਜਿਵੇਂ ਪਹਿਲਾਂ ਹੈਦਰਾਬਾਦ ਦੇ ਵਿੱਚ ਉਹਨਾਂ ਨੇ ਕੀਤਾ ਕਿ ਬਾਅਦ ਵਿੱਚ ਕਿਸੇ ਸਿੱਖ ਦੀ ID ਜਿਹੜੀ ਉੱਥੋਂ ਸੁੱਟ ਕੇ ਤੇ ਉਹ ਜਿਹੜੇ ਦੰਗੇ ਭੜਕਾਉਣ ਦੀ ਕੋਸ਼ਿਸ਼ ਕੀਤੀ ਹੈ ਜੀ। ਸੋ ਆਉਣ ਵਾਲੇ ਸਮੇਂ 'ਚ ਦੋਨਾਂ ਕੌਮਾਂ ਨੂੰ ਬਹੁਤ ਜ਼ਿਆਦਾ ਸੁਚੇਤ ਹੋ ਕੇ ਹਰ ਗੱਲ ਦੇ ਉੱਤੇ ਜਿਹੜਾ ਕੰਮ ਕਰਨਾ ਪਊਗਾ। ਜਿਹੜਾ ਸ਼ਾਹੀ ਇਮਾਮ ਦਾ ਜਿਹੜਾ ਰੋਲ ਹੈ ਅਸੀਂ ਉਹ ਐਪਰੀਸ਼ੀਏਟ ਕਰਦੇ ਹਾਂ ਕਿ ਉਹਨਾਂ ਨੇ ਇਸ ਹਿੰਸਕ ਜਿਹੜੇ ਹਾਲਾਤ ਸੀਗੇ ਉਹਨਾਂ ਨੂੰ ਰੋਕਣ ਵਾਸਤੇ ਉਹਨਾਂ ਨੇ ਆਪਣਾ ਵਧੀਆ ਰੋਲ। ਜੀ ਤੇ ਵੀਰ ਜੀ ਹਾਂਜੀ ਤੇ ਵੀਰ ਜੀ ਹੁਣ ਅਸੀਂ ਤੁਹਾਨੂੰ, ਕਿਉਂਕਿ ਟਾਈਮ ਲਿਮਿਟਡ ਹੀ ਹੁੰਦਾ ਹੈ, ਤਾਂ ਤੁਹਾਨੂੰ ਅਸੀਂ ਹੁਣ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਰੇ ਵੀ ਗੱਲਬਾਤ ਕਰਨਾ ਚਾਹਾਂਗੇ, ਜਿਸ ਤਰ੍ਹਾਂ ਜਥੇਦਾਰ ਅਕਾਲ ਤਖਤ ਸਾਹਿਬ ਨੇ ਐਡ ਹਾਕ ਹਰਿਆਣਾ ਕਮੇਟੀ ਤੇ ਕੰਮ ਕਰਨ ਤੇ ਪਾਬੰਦੀ ਲਗਾ ਦਿੱਤੀ ਹੈ। ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਸਿੱਖਾਂ ਨੂੰ, ਸਰੋਤਿਆਂ ਨੂੰ ਇਹੀ ਕਹਿਣਾ ਚਾਹਾਂਗਾ ਕਿ ਹੁਣ ਤਾਂ ਜ਼ਮੀਰ ਵੀ ਆਜ਼ਾਦ ਹੁੰਦੀ ਵੀ ਇਹਨਾਂ ਨੂੰ ਜਥੇਦਾਰ ਕਹੀਏ ਜੀ। ਤੇ ਜਿਸ ਤਰੀਕੇ ਨਾਲ ਇਹਨਾਂ ਦਾ ਰੋਲ ਹੈਗਾ ਸਾਰੇ ਘਟਨਾਕ੍ਰਮ ਦੇ ਵਿੱਚ, ਇਹ ਸ਼ਾਇਦ ਇੱਕ ਮਾੜੇ ਤੋਂ ਮਾੜਾ ਬੰਦਾ ਜਿਹੜਾ ਉਹ ਵੀ ਇੰਨੀ ਦਾ ਘੱਟੋ ਘੱਟ ਧਿਆਨ ਰੱਖਦਾ ਵੀ ਜਿਹੜੀ ਗੱਲ ਮੈਂ ਕਹਿ ਰਿਹਾ ਜਿਹੜੀ ਲੋਕਾਂ ਦੇ ਕੀ ਅਸਰ ਹੋਊਗਾ, ਇਸ ਗੱਲ ਲੋਕ ਸੋਚਣਗੇ। ਅਸੀਂ ਬਾਰ-ਬਾਰ ਦੋਵੇਂ ਹੱਥ ਚੱਕ ਕੇ ਦੁਹਾਈ ਪਾਉਂਦੇ ਹਾਂ ਕਿ ਸਾਡਾ ਸਾਹਿਬ ਸੁਪਰੀਮ ਹੈ ਜੀ। ਇਹ ਕਿਸੇ ਸਿੱਖ ਨੂੰ ਨਹੀਂ ਭੁੱਲਿਆ ਹੋਇਆ ਕਿ ਅਕਾਲ ਤਖਤ ਸੁਪਰੀਮ ਹੈ, ਪਰ ਜਿਹੜੇ ਉੱਤੇ ਬਿਠਾਏ ਹੋਏ ਬੰਦੇ ਆ ਕੀ ਉਹਨਾਂ ਨੂੰ ਇਸ ਗੱਲ ਦਾ ਧਿਆਨ ਹੈਗਾ ਕਿ ਅਕਾਲ ਤਖਤ ਸੁਪਰੀਮ ਹੈ, ਜਾਂ ਉਹ ਸਿਰਫ ਬਾਦਲ ਦੀ ਕਠਪੁਤਲੀ ਬਣ ਕੇ ਜਿਵੇਂ ਪਿੱਛੋਂ ਇਸ਼ਾਰੇ ਆਉਂਦੇ, ਜਿਵੇਂ ਲਿਖਤੀ ਜਿਹੜੇ ਆ ਜ਼ਬਰਨਾਮੇ ਭੇਜੇ ਜਾਂਦੇ ਆ, ਉਹ ਉਹਨਾਂ ਤੇ ਅਮਲ ਕਰਨ ਵਾਸਤੇ ਬਿਠਾਏ ਗਏ ਆ, ਉਹ ਗੁਲਾਮ ਬਣੇ ਹੋਏ ਆ ਉਹਨਾਂ ਦੇ। ਜਿਸ ਤਰੀਕੇ ਨਾਲ ਇਹਨਾਂ ਨੇ ਪਹਿਲਾਂ ਉਹਨਾਂ ਨੂੰ ਪੰਥ ਛੇਕਿਆ, ਅਜੇ ਉਹ ਚਰਚਾ ਜਿਹੜੀ ਆ ਅਜੇ ਬੰਦ ਨਹੀਂ ਹੋਈ। ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਉੱਪਰ ਜਥੇਦਾਰਾਂ ਬਾਰੇ ਜੋ ਕੁਝ ਮੀਡੀਆ ਦੇ ਵਿੱਚ ਸਾਰੀ ਸਿੱਖ ਸੰਗਤ ਜਿਹੜੀ ਹੈ ਇਹਨਾਂ ਨੂੰ ਲਾਹਨਤ ਪਾ ਰਹੀ ਹੈ, ਉਹਨੂੰ ਉਹ ਅਜੇ ਕਹਾਣੀ ਠੰਡੀ ਨਹੀਂ ਹੋਈ ਤਾਂ ਇਹਨਾਂ ਨੇ ਜਿਹੜਾ ਕੁਫਰਨਾਮਾ ਜਾਰੀ ਕਰ ਦਿੱਤਾ ਹੈ ਕਿ ਉਹ ਉਦੋਂ ਤੱਕ ਦੀ ਕੋਈ ਉਹਨੂੰ ਐਕਟੀਵਿਟੀ ਨਾ ਕਰਨ ਗੁਰਦੁਆਰੇ ਵਿੱਚ। ਜਦੋਂ ਤੁਸੀਂ ਇੱਕ ਵਾਰੀ ਹੁਕਮ ਜਾਰੀ ਕਰਕੇ ਉਹਨਾਂ ਨੂੰ ਪੰਥ ਚੋਂ ਕੱਢ ਦਿੱਤਾ ਹੁਣ ਉਹਨਾਂ ਨੇ ਕੀ ਕਰਨਾ ਕੀ ਨਹੀਂ ਕਰਨਾ ਇਹ ਉਹਨਾਂ ਦੀ ਮਰਜ਼ੀ। ਜੇ ਤੁਸੀਂ ਇਹ ਕਹਿਤਾ ਪੰਥ ਚੋਂ ਅਸੀਂ ਉਹਨਾਂ ਨੂੰ ਛੇਕ ਦਿੱਤਾ ਤੇ ਉਸ ਤੋਂ ਬਾਅਦ ਵੀ ਤੁਸੀਂ ਆਪਣਾ ਹੁਕਮ ਚਲਾਉਣੇ ਆ, ਹੁਣ ਉਹ ਹੁਕਮ ਨੂੰ ਨਹੀਂ ਮੰਨਦੇ ਫਿਰ ਕੀ ਕਰੋਗੇ? ਦੂਸਰੀ ਗੱਲ ਇਹ ਹੈ ਵੀ ਜਿਸ ਤਰੀਕੇ ਨਾਲ ਇਹਨਾਂ ਨੇ ਉਹ ਦਰਬਾਰ ਸਾਹਿਬ ਮੱਥਾ ਟੇਕਣ ਆਏ ਨੇ, ਉਹਨਾਂ ਦੀ ਅਡਾਕ ਕਮੇਟੀ ਤੇ ਉਹਨਾਂ ਨੂੰ ਉੱਥੇ ਮੱਥਾ ਟੇਕਣ ਤੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਮੱਥਾ ਟੇਕਣ ਤੋਂ ਰੋਕਿਆ ਗਿਆ। ਬਹੁਤ ਸਾਰੇ ਜਿਹੜੇ ਵਿਊਅਰ ਹੈ ਉਹ ਮੈਂ ਸੁਣ ਰਿਹਾ, ਦੇਖ ਰਿਹਾ ਨੈਟ ਤੇ ਵੀ ਬਈ ਏਦਾਂ ਅਸੀਂ ਇਹਨਾਂ ਨੂੰ ਵੱਖਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਦਰਬਾਰ ਸਾਹਿਬ ਉਹਨਾਂ ਨੂੰ ਮੱਥਾ ਟੇਕ ਦਿੱਤਾ ਗਿਆ ਪਰ ਅਕਾਲ ਤਖਤ ਸਾਹਿਬ ਤੇ ਰੋਕ ਦਿੱਤਾ ਗਿਆ। ਇਹ ਐਗਜ਼ੈਕਟਲੀ ਉਹੀ ਬ੍ਰਾਹਮਣ ਨੀਤੀ ਹੈ ਜਿਸ ਨੀਤੀ ਦੇ ਥੱਲੇ ਉਹਨਾਂ ਨੇ ਦਰਬਾਰ ਸਾਹਿਬ ਤੇ 1984 'ਚ ਹਮਲਾ ਕੀਤਾ। ਹਮਲੇ ਤੋਂ ਬਾਅਦ ਹਿੰਦੁਸਤਾਨ ਦੀ ਪਟਰਾਣੀ ਇੰਦਰਾ ਗਾਂਧੀ ਇਹ ਕਹਿ ਰਹੀ ਹੈ ਮੀਡੀਆ ਦੇ ਅੱਗੇ ਕਿ ਅਕਾਲ ਤਖਤ ਸਾਹਿਬ ਦਾ ਕੁਝ ਨੁਕਸਾਨ ਹੋਇਆ ਹੈ ਲੇਕਿਨ ਦਰਬਾਰ ਸਾਹਿਬ ਕੋਈ ਗੋਲੀ ਨਹੀਂ ਚਲੀ ਹੈ। ਦੇਖਣ ਵਾਲੀ ਗੱਲ ਇਹ ਹੈ ਵੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਦਰਬਾਰ ਸਾਹਿਬ ਤੋਂ ਵੱਖਰਾ ਕਿਉਂ ਕੀਤਾ ਜਾਂਦਾ? ਸੋ ਇਹ ਗੱਲ ਜਿਹੜੀ ਹੈ ਇਹੀ ਰਾਜਨੀਤੀ ਜਿਹੜੀ ਹੈ ਜਿਹੜਾ ਸਾਡਾ ਪਿੱਪਰ ਜਿਹੜਾ ਵਿਰੋਧੀ ਹੈ ਉਹ ਕਰ ਰਿਹਾ ਹੈ। ਉਸੇ ਪੈਟਰਨ ਦੇ ਉੱਤੇ ਇਹ ਸਾਡੇ ਜਿਹੜੇ ਮਹੰਤ ਨਰੈਣੂ ਦੇ ਜਾਂ ਚੇਲੇ ਆ ਭਗਤ ਹੈ ਉਹੀ ਕੁਛ ਇਹ ਕਰ ਰਹੇ ਬਿਲਕੁਲ। ਸਾਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਵੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਪਹਿਲੀ ਗੱਲ ਤਾਂ ਇਹ ਵੀ ਅਜੇ ਪੰਥ ਨੇ ਇਸ ਗੱਲ ਨੂੰ ਮੰਨਿਆ ਨਹੀਂ, ਇਹਨਾਂ ਦੇ ਹੁਕਮਨਾਮੇ ਨੂੰ ਜਾਂ ਫਰਨਾਮੇ ਨੂੰ ਕਿ ਉਹਨਾਂ ਨੂੰ ਪੰਥ ਤੋਂ ਛੇਕ ਦਿੱਤਾ ਗਿਆ। ਜੇ ਮੰਨ ਵੀ ਲਿਆ ਜਾਵੇ ਤਾਂ ਫੇਰ ਵੀ ਕਿਸੇ ਵੀ ਬੰਦੇ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਮੱਥਾ ਟੇਕਣ ਤੋਂ ਨਹੀਂ ਰੋਕਿਆ ਜਾ ਸਕਦਾ। ਕੀ ਉੱਥੇ ਕਿਸੇ ਮੁਸਲਮਾਨ ਤੇ, ਕੀ ਕਿਸੇ ਹਿੰਦੂ ਤੇ, ਕਿਸੇ ਬੋਧੀ ਤੇ, ਕਿਸੇ ਈਸਾਈ ਤੇ ਉੱਥੇ ਮੱਥਾ ਟੇਕਣ ਤੇ ਮਨਾਹੀ ਹੈ? ਜੇ ਤੁਸੀਂ ਮੰਨਦੇ ਆ ਵੀ ਉਹਨਾਂ ਨੂੰ ਪੰਥ ਤੋਂ ਛੇਕਣ ਤੋਂ ਬਾਅਦ ਉਹ ਸਿੱਖ ਨਹੀਂ ਰਹੇ ਫਿਰ ਵੀ ਉਹਨਾਂ ਨੂੰ ਅਕਾਲ ਤਖਤ ਸਾਹਿਬ ਮੱਥਾ ਟੇਕਣ ਨਹੀਂ ਰੋਕਿਆ ਜਾ ਸਕਦਾ। ਸੋ ਇਹ ਗੱਲਾਂ ਜਿਹੜੀਆਂ ਇਹ ਧੱਕੇਸ਼ਾਹੀ ਬਦਮਾਸ਼ੀ ਜਿਹੜੀ ਇਹਨਾਂ ਦੀ ਬਹੁਤ ਦੇਰ ਨਹੀਂ ਚੱਲਣ ਵਾਲੀ। ਜਿਵੇਂ ਕਹਿੰਦੇ ਵੀ ਜਦੋਂ ਕਿੱਦਾਂ ਦੀ ਮੌਤ ਆਉਂਦੀ ਹੈ ਉਹ ਪਿੰਡ ਵੱਲ ਨੂੰ ਭੱਜਦਾ ਹੈ। ਸੋ ਇਹ ਹੁਣ ਮੇਰਾ ਖਿਆਲ ਅਖੀਰ ਆਈ ਹੋਈ ਹੈ ਇਹਨਾਂ ਦੀ। ਜਿਸ ਤਰੀਕੇ ਨਾਲ ਜਥੇਦਾਰ ਆਪਣਾ ਰੋਲ ਨਿਭਾ ਰਹੇ ਆ ਉਹ ਮੈਂ ਕਹਿੰਦਾ ਵੀ ਇੰਨਾ ਨਿੰਦਣਯੋਗ ਔਰ ਸ਼ਰਮਸਾਰ ਹੈ ਕਿ ਸਿੱਖਾਂ ਲਈ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਬਹੁਤ ਵੱਡੀ ਸਮੱਸਿਆ ਲੈ ਕੇ ਆ। ਤੇ ਬੇਨਤੀ ਇੱਥੇ ਜ਼ਰੂਰ ਕਰਨੀ ਚਾਹੁੰਦਾ ਕਿ ਚਾਹੇ ਸਿੱਖ ਬਾਹਰ ਬੈਠੇ ਆ ਚਾਹੇ ਪੰਜਾਬ ਬੈਠੇ ਆ
ਕੱਲਾ ਅਖਬਾਰਾਂ 'ਚ ਮੀਡੀਆ 'ਚ ਰੌਲੀ ਪਾਉਣ ਨਾਲ ਇਹਦਾ ਕੋਈ ਹੱਲ ਨਹੀਂ ਲੱਭਿਆ ਜਾਣਾ। ਜਦੋਂ ਤੱਕ ਕਿ ਕੋਈ ਇਕੱਠੇ ਹੋ ਕੇ ਜਥੇਬੰਦੀਆਂ ਜਾਂ ਗੁਰਦੁਆਰਾ ਕਮੇਟੀਆਂ ਇਹਦਾ ਕੋਈ ਸਿੱਧਾ ਨਾਲ ਵਿਚਾਰ ਕਰਕੇ ਇਹਦਾ ਕੋਈ ਹੱਲ ਨਹੀਂ ਕਰਦੀਆਂ ਜਾਂ ਸਾਂਝੇ ਤੌਰ ਤੇ ਕੋਈ ਇਹੋ ਜਿਹਾ ਮਤਾ ਨਹੀਂ ਪਾਉਂਦੀਆਂ ਕਿ ਇਹਨਾਂ ਜਥੇਦਾਰਾਂ ਦਾ ਕੋਈ ਬਾਈਕਾਟ ਕੀਤਾ ਜਾਊਗਾ, ਜਿਵੇਂ ਉਹ ਜਿਹਨੂੰ ਮਰਜ਼ੀ ਚਾਹੁੰਦੇ ਨੇ ਪੰਥ ਚੋਂ ਛੇਕ ਦਿੰਦੇ ਨੇ, ਇਹਨਾਂ ਨੂੰ ਜਦੋਂ ਤੱਕ ਇਹਨਾਂ ਨੂੰ ਪੰਥ ਚੋਂ ਨਹੀਂ ਛੇਕਿਆ ਜਾਂਦਾ ਉਦੋਂ ਤੱਕ ਇਹ ਮਸਲਾ ਹੱਲ ਨਹੀਂ ਹੋਊ। ਜੀ ਬਿਲਕੁਲ ਵੀਰ ਜੀ ਆਮ ਸੋ ਸੌਰੀ ਟੂ ਕੱਟ ਯੂ ਅਪ, ਪਰ ਸਾਡਾ ਹੁਣ ਵਕਤ ਸਮਾਪਤੀ ਵੱਲ ਜਾ ਰਿਹਾ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਤੇ ਵੀਰ ਜੀ ਇਸ ਦੇ ਨਾਲ ਹੀ ਤੁਹਾਡੇ ਕੋਲ ਇਜਾਜ਼ਤ ਵੀ ਲੈਣੇ ਅਸੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ TV84 ਦਾ ਤੇ ਸਮੂਹ ਜਿਹੜੇ ਪ੍ਰਬੰਧਕ ਜੀ। ਤੇ ਵੀਰਸ ਇੱਥੇ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਣੇ ਆ। ਕੱਲ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ, ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।